ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ। ਮੱਝੀ ਵਾਰਿਸ ਸ਼ਾਹ ਨੇ ਕਿ ਦੱਸਿਆ ਕਿ ਮੱਝੀ ਚੁਗਾਉਣਾ ਦੁਨੀਆ ਦੀ ਮਜ਼ਦੂਰੀ ਹੈ, ਦੁਨੀਆ ਦੇ ਕੰਮ ਨਾ, ਕਿ ਜਿਸ ਵੇਲੇ ਬੰਦਾ ਆਪਣੀ ਰੂਹ ਨਾਲ ਮੁਲਾਕਾਤੀ ਹੋਇਆ, ਰੂਹ ਨਾਲ ਰਲ ਕੇ ਤੇ ਉਹ ਆਪਣੇ ਰੱਬ ਦੀ ਯਾਦ ਵਿੱਚ ਮਸ਼ਗੂਲ ਹੋਇਆ, ਤੇ ਹੁਣ ਦੁਨੀਆ ਦੇ ਕੰਮ ਜਿਹੜੇ ਨੇ ਸਿਰ ਖਸਮਾਂ ਦਾ ਖਾਣ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਅਗਲੀ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਉਮੀਦ ਕਰਦਾ ਕਿ ਮੇਰੇ ਸਾਰੇ ਸੱਜਣ ਭਰਾ ਸੁਖੀ ਵਸਦੇ ਹੋਣਗੇ। ਪਿਛਲੀ ਕਿਸ਼ਤ ਵਿੱਚ ਪੰਜਾਬ ਦੀਆਂ ਸਾਰੀਆਂ ਜ਼ਾਤਾਂ ਦੀ ਗੱਲਬਾਤ ਤੁਸੀਂ ਸੁਣ ਲਈ, ਉਹਨਾਂ ਦੇ ਇਸ਼ਕ ਦੀ ਵੀ ਗੱਲ, ਉਹਨਾਂ ਦੇ ਮਜ਼ਾਜਾਂ ਦੀ ਗੱਲ ਸੁਣ ਲਈ, ਤੇ ਹੁਣ ਗੱਲ ਹੈ ਆਸ਼ਕਾਨੇ ਸਲਫ ਦੀ, ਯਾਨੀ ਜਿਹੜੇ ਗੁਜ਼ਰੇ ਹੋਏ ਆਸ਼ਕ ਨੇ ਉਹਨਾਂ ਦੀ ਗੱਲ ਹੈ। ਇਸ ਹਿੱਸੇ ਵਿੱਚ ਵੀ ਮਿੱਠੀ ਨੈਣ ਜਿਹੜੀ ਏ ਉਹ ਰਾਂਝੇ ਨਾਲ ਹਮ ਕਲਾਮ ਹੈ। ਉਹ ਆਖਦੀ ਏ, ਹਾਲ ਵੇਖ ਤੂੰ ਆਸ਼ਕਾਂ ਸਾਰਿਆਂ ਦਾ ਰੱਬ ਨਬੀ ਦਾ ਇਸ਼ਕ ਚਿਤਾਰਿਆ ਈ। ਉਹ ਆਖਦੀ ਏ ਕਿ ਮੈਂ ਹੁਣ ਤੈਨੂੰ ਸਾਰੇ ਪਿਛਲੇ ਆਸ਼ਕ ਦੱਸਦੀ ਹਾਂ, ਅਤੇ ਪਿਛਲਿਆਂ ਸਾਰਿਆਂ ਆਸ਼ਕਾਂ 'ਚੋਂ ਜਿਹੜਾ ਪਹਿਲਾ ਆਸ਼ਕ ਹੈ ਨਾ, ਉਹ ਰੱਬ ਸੋਹਣਾ ਆਪ ਹੀ ਜਿਸ ਨਬੀ ਦਾ ਇਸ਼ਕ ਚਿਤਾਰਿਆ ਹੈ, ਜਿਸ ਆਪਣੇ ਸੋਹਣੇ ਨਬੀ ਹਜ਼ਰਤ ਮੁਹੰਮਦ ਮੁਸਤਫਾ ਨਾਲ ਇਸ਼ਕ ਕੀਤਾ ਹੈ, ਪਹਿਲਾ ਆਸ਼ਕ ਹੋਈ। ਆਦਮ ਹਵਾ ਬਹਿਸ਼ਤ ਥੀ ਕੱਢ ਬਾਹਰ, ਵੱਡਾ ਕਾਹਰ ਤੇ ਖੂਨ ਗੁਜ਼ਾਰਿਆ ਈ। ਬੁੱਲ ਜ਼ਕਰੀਏ ਲਈ ਪਨਾਹ ਹੈਜ਼ਮ, ਆਰੇ ਨਾਲ ਉਹ ਚੀਰਿਆ ਚਾਰਿਆ ਈ। ਕਿ ਹਜ਼ਰਤ ਜ਼ਕਰੀਆ ਉਹ ਵੀ ਰੱਬ ਦੇ ਆਸ਼ਕ ਹਨ, ਪੈਗੰਬਰ ਸਾਰੇ ਆਪਣੇ ਰੱਬ ਦੇ ਆਸ਼ਕ ਹਨ, ਅਤੇ ਉਹਨਾਂ ਕੋਲੋਂ ਇੱਕ ਭੁੱਲ ਹੋਈ ਕਿ ਜਿਸ ਵੇਲੇ ਕੁਫਾਰ ਉਹਨਾਂ ਦੇ ਪਿੱਛੇ ਲੱਗੇ, ਆਪ ਜਿਸ ਵੇਲੇ ਨਸੇ ਭੱਜੇ, ਅਤੇ ਉਹਨਾਂ ਦੇ ਡਰ ਤੋਂ ਇੱਕ ਦਰਖਤ ਨੂੰ, ਹੈਜ਼ਮ ਦਰਖਤ ਨੂੰ ਆਖਦੇ ਨੇ, ਰੁੱਖ ਨੂੰ, ਕਿ ਇੱਕ ਰੁੱਖ ਨੂੰ ਆਖਿਆ ਕਿ ਮੈਨੂੰ ਪਨਾਹ ਦੇ। ਉਹ ਸ਼ੱਕ ਹੋ ਗਿਆ, ਉਹ ਦਰਖਤ ਚਿਰ ਗਿਆ ਅਤੇ ਆਪ ਉਹਦੇ ਵਿੱਚ ਵੜ ਗਿਆ, ਅਤੇ ਰੱਬ ਦੀ ਮਰਜ਼ੀ ਨਾਲ ਆਪ ਦਾ ਕੋਈ ਕੱਪੜੇ ਦਾ ਇੱਕ ਲੜ ਬਾਹਰ ਰਹਿ ਗਿਆ। ਜਦੋਂ ਪਿੱਛੋਂ ਧਾੜ ਉੱਥੇ ਅਪੜੀ, ਉਹਨਾਂ ਉਹ ਨਿਸ਼ਾਨੀ ਵੇਖ ਕੇ ਅਤੇ ਉਹਨਾਂ ਨੇ ਕੱਢਣੇ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਆਰੇ ਨਾਲ ਉਸ ਦਰਖਤ ਨੂੰ ਚੀਰਿਆ, ਅਤੇ ਵਿੱਚ ਹੀ ਉਹਨਾਂ ਹਜ਼ਰਤ ਜ਼ਕਰੀਆ ਨੂੰ ਵੀ ਚੀਰ ਦਿੱਤਾ। ਕਿ ਇੱਕ ਭੁੱਲ, ਯਾਨੀ ਆਸ਼ਿਕ ਦੀ ਇੱਕ ਭੁੱਲ ਵੀ ਜਿਹੜੀ ਹੈ ਉਹ ਕਾਬਲੇ ਕਬੂਲ ਨਹੀਂ ਹੁੰਦੀ, ਕਿ ਸਿਰਫ ਇੱਕ ਭੁੱਲ ਕੀਤੀ ਕਿ ਰੱਬ ਤੋਂ ਸਿਵਾ ਦਰਖਤ ਨਾਲ ਲੌ ਲਾਈ, ਦਰਖਤ ਤੋਂ ਪਨਾਹ ਮੰਗੀ, ਕਿ ਆਪਣਾ ਜਿਹੜਾ ਰੱਬ ਹੈ ਜਿਹਦੇ ਇਸ਼ਕ ਵਿੱਚ ਉਹ ਗ੍ਰਿਫਤਾਰ ਹਨ, ਉਸ ਵੱਲ ਧਿਆਨ ਨਹੀਂ ਕੀਤਾ, ਥੋੜ੍ਹਾ ਜਿਹਾ ਉਹਦੇ ਵੱਲੋਂ ਧਿਆਨ ਹਟਿਆ, ਅਤੇ ਕਿਸੇ ਹੋਰ, ਅਸੀਂ ਤਾਂ ਅੱਜ ਦੀ ਦੁਨੀਆ ਵਿੱਚ ਰੱਬ ਤੋਂ ਬਿਨਾਂ ਪਤਾ ਨਹੀਂ ਕਿਹਦੀ ਖੁਸ਼ਾਮਦ ਕਰਦੇ ਹਾਂ, ਅਤੇ ਕਿਸ ਨਾਲ ਲੌ ਲਾਉਂਦੇ ਹਾਂ, ਕਿਸ ਤੋਂ ਉਮੀਦਾਂ ਰੱਖਦੇ ਹਾਂ। ਅਤੇ ਇੱਥੇ ਉਹ ਦੱਸ ਰਹੇ ਨੇ ਕਿ ਹਜ਼ਰਤ ਜ਼ਕਰੀਆ ਜਿਹੜੇ ਪੈਗੰਬਰ ਹਨ, ਉਹਨਾਂ ਇੱਕ ਵਾਰੀ ਸਿਰਫ ਰੱਬ ਤੋਂ ਹਟ ਕੇ ਇੱਕ ਰੁੱਖ ਕੋਲੋਂ ਪਨਾਹ ਮੰਗੀ, ਇੱਕ ਦਰਖਤ ਕੋਲੋਂ ਪਨਾਹ ਮੰਗੀ, ਅਤੇ ਉਹਨਾਂ ਨੂੰ ਇਸ਼ਕ ਦੀ ਸਜ਼ਾ ਇਹ ਮਿਲੀ ਕਿ ਉਹਨਾਂ ਨੂੰ ਉਸ ਦਰਖਤ ਦੇ ਵਿੱਚ ਹੀ ਚੀਰ ਦਿੱਤਾ ਗਿਆ। ਇਸਮਾਈਲ ਨੂੰ ਬਾਪ ਨੇ ਜ਼ਬਾ ਕੀਤਾ, ਚਿਖਾ ਚਾਹ ਖਲੀਲ ਨੂੰ ਚਾੜਿਆ ਈ। ਕਿ ਹਜ਼ਰਤ ਇਸਮਾਈਲ ਦੇ ਬਾਪ ਨੂੰ, ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ, ਜਿਸ ਵੇ ਖਾਬ ਵਿੱਚ ਇਸ਼ਾਰਾ ਹੋਇਆ ਕਿ ਆਪਣਾ ਪੁੱਤਰ ਜ਼ਬਾ ਕਰੋ, ਅਤੇ ਉਹਨਾਂ ਦੇ ਇਸ਼ਕ ਦਾ ਇਹ ਕਮਾਲ ਆ, ਰੱਬ ਨਾਲ ਇਸ਼ਕ ਦਾ ਇਹ ਕਮਾਲ ਆਈ ਕਿ ਉਹਨਾਂ ਆਪਣੇ ਪੁੱਤਰ ਨੂੰ ਲਿਟਾ ਕੇ ਉਹਦੀ ਗਰਦਨ 'ਤੇ ਛੁਰੀ ਰੱਖ ਦਿੱਤੀ। ਚਿਖਾ ਚਾਹ ਖਲੀਲ ਨੂੰ ਚਾੜਿਆ ਈ। ਖਲੀਲੁੱਲਾ ਹਜ਼ਰਤ ਇਬਰਾਹੀਮ ਦਾ ਹੀ ਲਕਬ ਆ, ਅਤੇ ਆਪ ਨੂੰ ਵੀ ਆਪਣੇ ਰੱਬ ਨਾਲ ਇਸ਼ਕ ਆਈ, ਔਰ ਉਸ ਇਸ਼ਕ ਦੇ ਬਦਲੇ ਵਿੱਚ ਆਪ ਨੂੰ ਅੱਗ ਵਿੱਚ ਸੱਟ ਦਿੱਤਾ ਗਿਆ। ਚਿਖਾ ਅੱਗ ਨੂੰ ਆਖਦੇ ਨੇ। ਸੁਲੇਮਾਨ ਤੇ ਪਲਕ ਵਿੱਚ ਕਹਿਰ ਹੋਇਆ, ਸੱਟ ਤਖਤ ਤੋਂ ਚਾਹ ਉਜਾੜਿਆ। ਕਿ ਹਜ਼ਰਤ ਸੁਲੇਮਾਨ ਬਹੁਤ ਵੱਡੀ ਬਾਦਸ਼ਾਹੀ, ਜਿੰਨੋਂ ਇੰਸ ਤੇ ਬਾਦਸ਼ਾਹੀ, ਹਵਾਵਾਂ ਤੇ ਬਾਦਸ਼ਾਹੀ, ਕਿ ਉਹਨਾਂ ਦਾ ਤਖਤ ਵੀ ਹਵਾ ਵਿੱਚ ਉੱਡਦਾ ਹੀ, ਅਤੇ ਪਰ ਜਿਸ ਵੇਲੇ ਉਹਨਾਂ ਕੋਲੋਂ ਇੱਕ ਨਿੱਕੀ ਜਿਹੀ ਭੁੱਲ ਹੋਈ, ਅਤੇ ਉਹ ਸਾਰਾ ਤਖਤੋ ਤਾਜ ਜਿਹੜਾ ਹੈ ਉਹ ਖ਼ਤਮ ਕਰ ਦਿੱਤਾ ਗਿਆ ਰੱਬ ਵੱਲੋਂ। ਮਾਰੇ ਹਸਨ ਹੁਸੈਨ ਯਜ਼ੀਦੀਆਂ ਦੇ ਅੱਗੇ ਰੱਬ ਦੇ ਹਾਲ ਪੁਕਾਰਿਆ ਈ। ਕਿ ਇਹ ਜਿਹੜੇ ਦੁਨੀਆ ਉੱਤੇ ਦੋ ਸ਼ਹਿਜ਼ਾਦੇ ਹਨ, ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜਾਨ ਹਨ, ਅਤੇ ਜੰਨਤ ਦੇ ਸਰਦਾਰ ਹਨ, ਕੁੱਲ ਜਵਾਨਾਂ ਦੇ ਸਰਦਾਰ ਹਨ, ਉਹਨਾਂ ਨੂੰ ਵੀ ਰੱਬ ਦੇ ਇਸ਼ਕ ਪਿੱਛੇ, ਕਿ ਜਿਹੜੇ ਉਹ ਜਿਸ ਗੱਲ ਉੱਤੇ ਕਾਇਮ ਹਨ, ਦਰਅਸਲ ਉਹ ਅੱਲਾ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਆਪਣੇ ਰੱਬ ਨਾਲ ਇਸ਼ਕ ਆਈ। ਉਸ ਰੱਬ ਦੇ ਇਸ਼ਕ ਵਿੱਚ ਉਹਨਾਂ ਵੀ ਕਰਬਲਾ ਵਿੱਚ ਜਾਨ ਦੇ ਦਿੱਤੀ, ਸ਼ਹੀਦ ਹੋ ਗਏ, ਆਪਣਾ ਸਾਰਾ ਖਾਨਦਾਨ ਜਿਹੜਾ ਹੈ ਉਹ ਵੀ ਸ਼ਹੀਦ ਕਰਾ ਲਿਆ, ਪਰ ਆਪਣੇ ਰੱਬ ਦੇ ਇਸ਼ਕ ਤੋਂ
ਇੱਕ ਰੱਤੀ ਇੱਕ ਮਾਸਾ ਵੀ ਪੈਰ ਪਿਛਾ ਨਾ ਕੀਤਾ ਤੇ ਗੱਲ ਵੀ ਉਹਨਾਂ ਜਾ ਕੇ ਆਪਣੇ ਰੱਬ ਨਾਲ ਕੀਤੀ ਹੈ। ਦੁਨੀਆ ਤੇ ਸ਼ਿਕਵਾ ਵੀ ਨਹੀਂ ਕੀਤਾ, ਅੱਗੇ ਰੱਬ ਦੇ ਹਾਲ ਪੁਕਾਰਿਆ ਈ ਕਿ ਉਹਨਾਂ ਆਪਣੇ ਰੱਬ ਅੱਗੇ ਗੱਲ ਕੀਤੀ ਏ। ਉਹਨਾਂ ਦੁਨੀਆ ਉੱਤੇ ਸੀ ਨਹੀਂ ਕੀਤੀ, ਉਫ ਨਹੀਂ ਕੀਤੀ, ਕਿਉਂਕਿ ਉਹ ਵੀ ਆਪਣੇ ਰੱਬ ਦੇ ਸੱਚੇ ਆਸ਼ਿਕ ਹਨ। ਦੁਨੀਆਦਾਰਿਆਂ ਦੇ ਇਸ਼ਕ ਦਾ ਹਾਲ ਦੱਸਾਂ, ਮਿਰਜ਼ਾ ਘੱਤ ਕੱਖਾਂ ਵਿੱਚ ਸਾੜਿਆ ਈ। ਤੇ ਹੁਣ ਉਹ ਆਦੀ ਮਿੱਠੀ ਨੈਣ ਉਹ ਤੇ ਅੰਬਿਆਵਾਂ ਦੀ ਮੈਂ ਗੱਲ ਕੀਤੀ ਹੈ। ਤੇ ਹੁਣ ਮੈਂ ਤੈਨੂੰ ਦੁਨੀਆਦਾਰਾਂ ਦੇ ਇਸ਼ਕ ਦੀ ਗੱਲ ਕਰਦੀ ਹਾਂ ਕਿ ਉਹ ਵੀ ਕਈ ਆਪਣੇ ਇਸ਼ਕ ਵਿੱਚ ਇਤਨੇ ਪੱਕੇ ਹਨ ਕਿ ਆਪਣੀਆਂ ਜਾਨਾਂ ਗਵਾ ਦਿੱਤੀਆਂ, ਜਿਵੇਂ ਮਿਰਜ਼ਾ ਨੂੰ ਕੱਖਾਂ ਵਿੱਚ ਸੱਟ ਕੇ ਸਾੜ ਦਿੱਤਾ ਗਿਆ। ਚੰਦਰ ਬਦਨ ਮਯਾਰ ਫਰਹਾਦ ਸ਼ੀਰੀ, ਜਦੋਂ ਮੋਏ ਤਾਂ ਸ਼ੁਕਰ ਗੁਜ਼ਾਰਿਆ ਈ। ਚੰਦਰ ਬਦਨ ਇਹ ਹਿਕਰਾਣੀ ਆਈ, ਇਸ ਦਾ ਆਸ਼ਿਕ ਮਯਾਰ ਆਈ। ਤੇ ਇਹਨਾਂ ਦਾ ਵੀ ਇੱਕ, ਅਗਰ ਉਹਨਾਂ ਦੀ ਮੈਂ ਸਾਰਿਆਂ ਦੀ ਅਲੱਗ-ਅਲੱਗ ਕਹਾਣੀ ਦੱਸਾਂ ਤੇ ਇਹ ਬੜੀ ਲੰਮੀ ਗੱਲ ਹੋ ਜਾਂਦੀ ਹੈ ਕਿ ਮਯਾਰ ਜਿਹੜਾ ਚੰਦਰ ਬਦਨ ਦਾ ਆਸ਼ਿਕ ਆਈ, ਉਸ ਪਿੱਛੇ ਉਹ ਫਕੀਰ ਹੋ ਗਿਆ ਤੇ ਉਸ ਆਪਣੇ ਹੱਥ ਉੱਤੇ ਉਹਦੀ ਤਸਵੀਰ ਬਣਾਈ ਆਈ। ਤੇ ਉਹ ਉਸ ਕਈ ਜਿਸ ਵੇ ਚੰਦਰ ਬਦਨ ਦਾ ਪਿਓ ਆਈ, ਉਸ ਵੀ ਉਹ ਤਸਵੀਰ ਵੇਖੀ। ਤੇ ਇੱਕ ਵਾਰੀ ਉਹ ਮਯਾਰ ਜਿਸ ਵੇ ਚੰਦਰ ਬਦਨ ਕੋਲ ਗਿਆ, ਉਸ ਨੂੰ ਤਾਨਾ ਮਾਰਿਆ। ਤਾਨਾ ਇਹ ਮਾਰਿਆ ਕਿ ਤੂੰ ਮੈਨੂੰ ਸਾਰੇ ਜਹਾਨ 'ਚ ਬਦਨਾਮ ਕਰਦਾ ਫਿਰਦਾ ਹੈ। ਉਸ ਮਯਾਰ ਨੂੰ, ਯਾਨੀ ਇਸ਼ਕ ਦੀ ਇੰਤਹਾ ਦੀ ਗੱਲ ਹੈ ਕਿ ਮਯਾਰ ਨੂੰ ਇਹ ਤਾਨਾ ਸਿੱਧਾ ਦਿਲ 'ਤੇ ਲੱਗਾ ਤੇ ਉਹ ਉਸ ਤਾਨਾ ਸੁਣਨ ਨਾਲ ਹੀ ਮਰ ਗਿਆ। ਚੰਦਰ ਬਦਨ ਮਯਾਰ ਫਰਹਾਦ ਸ਼ੀਰੀ, ਜਦੋਂ ਮੋਏ ਤਾਂ ਸ਼ੁਕਰ ਗੁਜ਼ਾਰਿਆ ਹੀ। ਸ਼ੀਰੀ ਤੇ ਫਰਹਾਦ ਦੀ ਗੱਲ ਵੀ ਸਾਰਾ ਜ਼ਮਾਨਾ ਜਾਣਦਾ ਹੈ ਕਿ ਜਦੋਂ ਇਹ ਇੱਕ ਦੂਜੇ ਪਿੱਛੇ ਮਰ ਗਏ, ਜਿਸ ਵੇਲੇ ਮਯਾਰ ਜਿਹੜਾ ਹੈ ਉਹ ਮਰ ਗਿਆ ਉਹਦਾ ਤਾਨਾ ਸੁਣ ਕੇ, ਤੇ ਚੰਦਰ ਬਦਨ ਵੀ ਬਾਅਦ ਵਿੱਚ ਉਸੇ ਗਮ ਵਿੱਚ ਉਹ ਵੀ ਮਰ ਗਈ। ਸ਼ੀਰੀ ਫਰਹਾਦ ਵੀ ਇੱਕ ਦੂਜੇ ਵਾਸਤੇ ਮਰ ਗਏ। ਤੇ ਜਦੋਂ ਮੋਏ ਤੇ ਸ਼ੁਕਰ ਗੁਜ਼ਾਰਿਆ ਕਿ ਉਹ ਮੋਏ ਤੇ ਉਹਨਾਂ ਸ਼ੁਕਰ ਕੀਤਾ, ਅਫਸੋਸ ਨਹੀਂ ਕੀਤਾ। ਇਸ ਗੱਲ ਦਾ ਇਸ਼ਕ ਦੇ ਆਸ਼ਕਾਂ ਦਾ ਮਰਨ ਦਾ, ਖੁਸ਼ ਹੋਣੇ ਦਾ ਦੂਜਾ ਹਵਾਲਾ ਰਵਾਨੀ ਇਹ ਹੈ ਕਿ ਆਸ਼ਿਕ ਜਿਹੜੇ ਹੁੰਦੇ ਨੇ ਨਾ, ਉਹਨਾਂ ਨੂੰ ਮਰਨ ਤੋਂ ਡਰ ਇਸ ਤੋਂ ਨਹੀਂ ਲੱਗਦਾ ਕਿ ਉਹ ਸਮਝਦੇ ਨੇ ਕਿ ਮਰਨਾ ਪੋਲੇ ਸਾਡੇ ਵਾਸਤੇ ਆਪਣੇ ਰੱਬ ਨਾਲ ਮੁਲਾਕਾਤ ਕਰਨ ਵਿੱਚ, ਆਪਣੇ ਰੱਬ ਨਾਲ ਵਿਸਾਲ ਕਰਨ ਵਿੱਚ ਜਿਹੜੀ ਮੌਤ ਹੈ ਉਹ ਤੇ ਸਾਡਾ ਵਸੀਲਾ ਬਣਦੀ ਹੈ ਸਾਨੂੰ ਆਪਣੇ ਰੱਬ ਕੋਲ ਪਹੁੰਚਾਉਣੇ ਵਾਸਤੇ। ਕਾਮ ਰੂਪ ਤੇ ਦੂਸਰੀ ਕਾਮ ਲਿਟਾਂ, ਕੋਰਾਂ ਜਾਮ ਦਾ ਇਸ਼ਕ ਨਿਤਾਰਿਆ ਈ। ਇਹ ਕਾਮ ਰੂਪ ਤੇ ਕਾਮ ਲਿਟਾਂ, ਕਾਮ ਰੂਪ ਰਾਣੀ ਆਈ ਤੇ ਕਾਮ ਲਿਟਾਂ ਉਸ ਦੀ ਜਿਹੜੀ ਹੈ ਉਹ ਖਿਦਮਤਗਾਰ ਹੈ, ਗੋਲੀ ਹੈ। ਇਹ ਵੀ ਦੋ ਵੱਖੋ ਵੱਖ ਇਹ ਆਸ਼ਕਾਂ ਉੱਤੇ ਇਹ ਨਿਸਾਰ ਹੋਈਆਂ। ਇਹਨਾਂ ਦੀ ਕਹਾਣੀ ਵੀ। ਤੇ ਕੋਰਾਂ ਜਿਹੜੀ ਹੈ ਉਹ ਜਾਮ ਜਲਾਲੀ ਦੇ ਇਸ਼ਕ ਵਿੱਚ ਗ੍ਰਿਫਤਾਰ ਹੋਈ। ਰੋਡਾ ਵੱਢ ਕੇ ਡਕਰੇ ਨਦੀ ਪਾਇਆ, ਸੂਲੀ ਚਾ ਮਨਸੂਰ ਨੂੰ ਚਾੜਿਆ ਈ। ਰੋਡਾ ਜਿਹੜਾ ਉਹ ਪਿੱਛੇ ਵੀ ਗੱਲ ਇੱਕ ਕਿਸੇ ਵਿੱਚ ਆ ਚੁੱਕੀ ਹੈ ਕਿ ਉਹ ਮਾਛੀਆਂ ਦੀ ਕੁੜੀ ਨਾਲ ਉਹਦਾ ਇਸ਼ਕ ਹੈ ਤੇ ਉਹਨਾਂ ਉਸ ਨੂੰ ਉਹਦੇ ਡਕਰੇ ਕਰਕੇ, ਟੋਟੇ ਕਰਕੇ ਰੋਡੇ ਦੇ ਨਦੀ ਵਿੱਚ ਰੋੜ ਦਿੱਤਾ। ਤੇ ਮਨਸੂਰ ਹੁਲਾਜ ਨੂੰ ਸਾਰੀ ਦੁਨੀਆ ਜਾਣਦੀ ਹੈ ਕਿ ਉਸ ਨੂੰ ਵੀ ਉਹਦੇ ਇਸ਼ਕ ਪਿੱਛੇ ਸੂਲੀ ਚਾੜ ਦਿੱਤਾ ਗਿਆ। ਸੱਸੀ ਪੁੰਨੂ ਸਣੇ ਜ਼ਿਮੀ ਗਰਕ ਹੋਈ, ਵਿੱਚ ਥੜਾਂ ਦੇ ਖੂਨ ਗੁਜ਼ਾਰਿਆ ਈ। ਕਿ ਸੱਸੀ ਪੁੰਨੂ ਦੋਵੇਂ ਗਰਕ ਹੋ ਗਏ, ਜ਼ਮੀਨ ਵਿੱਚ, ਰੇਤ ਵਿੱਚ ਗਰਕ ਹੋ ਗਏ, ਉਹ ਵੀ ਇਸ਼ਕ ਪਿੱਛੇ ਮਰ ਗਏ। ਲੈਲਾ ਮਜਨੂ ਦੇ ਤਨ ਵਿੱਚ ਦਬ ਹੋਈ, ਕਾਰੂ ਹੇਠ ਜ਼ਮੀਨ ਨਿਘਾਰਿਆ ਈ। ਲੈਲਾ ਮਜਨੂ ਦੀ ਵੀ ਇਹ ਕਹਾਣੀ ਹੈ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਮਜਨੂ ਜੰਗਲਾਂ ਵਿੱਚ ਫਿਰਦਾ ਫਿਰਦਾ ਉੱਥੇ ਹੀ ਮਰ ਗਿਆ, ਸੁੱਕ ਗਿਆ, ਉਹਦੇ ਜਿਸਮ ਵਿੱਚ ਘਾਹ ਫੁੱਟ ਗਿਆ। ਯਾਨੀ ਦਬ ਤੋਂ ਮੁਰਾਦ ਹੈ ਕਿ ਉਹਦੇ ਜਿਸਮ ਵਿੱਚ ਘਾਹ ਪੈਦਾ ਹੋ ਗਿਆ। ਸ਼ਮਸ ਢੋਲ ਝੁਲਕੇ ਭਾੜ ਮਾਛੀਆਂ ਦੇ, ਪਾਈ ਸਣੇ ਮਿਸਰੀ ਪਕੜ ਮਾਰਿਆ ਈ। ਸ਼ਮਸ ਤੇ ਢੋਲ ਇਹ ਵੀ ਦੋ ਆਸ਼ਿਕ ਮਸ਼ੂਕ ਹਨ। ਸ਼ਮਸ ਜਿਹੜੀ ਇੱਕ ਰਾਣੀ ਹੈ, ਢੋਲ ਉਸ ਦਾ ਆਸ਼ਿਕ ਹੈ। ਇਹ ਵੀ ਭਾੜ ਮਾਛੀਆਂ ਦੇ, ਮਾਛੀ ਜਿਹੜਾ ਉਹ ਤੰਦੂਰ ਹੁੰਦਾ ਹੈ ਉਸ ਦੇ ਵਿੱਚ ਇਹ ਉੱਥੇ ਮਾਛੀਆਂ ਕੋਲ ਇਸ਼ਕ ਦੇ ਉੱਥੋਂ ਲੋਕਾਂ ਤੋਂ ਨੱਸੇ ਹੋਏ ਇੱਕ ਮਾਛੀਆਂ ਦੇ ਘਰ ਰਹੇ ਤੇ ਉੱਥੇ ਇਹ ਉਹਨਾਂ ਦਾ ਭਾੜ ਝੋਂਕਦੇ ਰਹੇ, ਤੰਦੂਰ ਬਾਲਦੇ ਰਹੇ ਉਹਨਾਂ ਦਾ। ਪਾਈ ਤੇ ਮਿਸਰੀ ਆਵਾਣ ਦੀ ਕਹਾਣੀ ਵੀ ਤੁਸੀਂ ਸੁਣੀ ਹੋਵੇ, ਇਹ ਉਹਨਾਂ ਦਾ ਜ਼ਿਕਰ ਹੈ। ਸੋਹਣੀ ਡੁੱਬ ਮੋਈ ਮਹੀਵਾਲ ਪਿੱਛੇ ਯੂਸਫ ਖੂਹ ਦੇ ਵਿੱਚ ਉਤਾਰਿਆ ਈ। ਕਿ ਹਜ਼ਰਤ ਯੂਸਫ ਨੂੰ ਖੂਹ ਵਿੱਚ ਸੱਟਿਆ ਉਹਦਿਆਂ ਭਰਾਵਾਂ ਤੇ ਸੋਹਣੀ ਮਹੀਵਾਲ ਪਿੱਛੇ ਦਰਿਆ ਵਿੱਚ ਡੁੱਬ ਕੇ ਮਰ ਗਈ। ਹਜ਼ਰਤ ਸ਼ੇਖ ਸਨਾਨ ਨੇ ਇਸ਼ਕ ਪਿੱਛੇ ਸਿਆਣੀਆਂ ਦੇ ਸੂਰਾਂ ਨੂੰ ਚਾਰਿਆ ਈ। ਹਜ਼ਰਤ ਸ਼ੇਖ ਸਨਾਨ ਇਹ ਵੀ ਬੜੇ ਵੱਡੇ ਵਲੀਏ ਕਾਮਲ ਹਨ ਤੇ ਇਹਨਾਂ ਕੋਈ ਭੁੱਲ ਨੱਥੋ ਹੋਈ ਤੇ ਇਹਨਾਂ ਨੇ ਬਦਦੁਆ ਦਿੱਤੀ ਹਜ਼ਰਤ ਅਬਦੁਲ ਕਾਦਰ ਜਿਲਾਨੀ ਨੇ ਕਿ ਉਹਨਾਂ ਦੀ ਬਦਦੁਆ ਦੇ ਬਦਲੇ ਵਿੱਚ ਇਹ ਇੱਕ ਸਾਸੀਆਂ ਦੀ ਕੁੜੀ ਤੇ ਆਸ਼ਿਕ ਹੋ ਗਏ
ਤੇ ਉੱਥੇ ਜਾ ਕੇ ਉਹਨਾਂ ਸਾਸੀਆਂ ਦੇ ਸਾਸੀ ਸੂਰ ਖਾਂਦੇ ਹਨ ਤੇ ਉਹ ਸੂਰ ਰੱਖਦੇ ਵੀ ਹਨ ਕਿ ਇਹ ਸ਼ੇਖ ਸਨਾਨ ਉਸ ਇਸ਼ਕ ਪਿੱਛੇ ਉੱਥੇ ਜਾ ਕੇ ਸਾਸੀਆਂ ਦੇ ਸੂਰ ਚਰਾਉਂਦੇ ਰਹੇ। ਇਸ਼ਕ ਬਾਈ ਅਮੀਰ ਦਾ ਖੂਬ ਹੋਇਆ, ਦੋਵਾਂ ਖੜਿਆਂ ਦਮ ਗੁਜ਼ਾਰਿਆ ਈ। ਬਾਈ ਤੇ ਅਮੀਰ ਇਹ ਵੀ ਦੋ ਆਸ਼ਿਕਾਨ ਤੇ ਇਹਨਾਂ ਖੜਿਆਂ ਖਲੋਤਿਆਂ ਇੱਕ ਦੂਜੀ ਪਿੱਛੇ ਜਾਨ ਦੇ ਦਿੱਤੀ ਹੈ। ਫਕਰ ਬਾਦਸ਼ਾਹ ਮੁਲਕ ਹਜ਼ੂਰ ਜਾਸਨ ਰੰਗ ਰੰਗ ਦਾ ਮਹਿਲ ਉਸਾਰਿਆ ਈ। ਵਾਰਿਸ ਸ਼ਾਹ ਕੀਮੇ ਮਲਕੀ ਵਕਤ ਡਿੱਠਾ, ਧੁੱਪੇ ਬਨ ਕੇ ਚਾਹ ਖਿਲਾਰਿਆ ਈ। ਕੀਮਾ ਤੇ ਮਲਕੀ ਇਹ ਵੀ ਦੋ ਆਸ਼ਿਕ ਮਸ਼ੂਕ ਹਨ ਤੇ ਇਹਨਾਂ ਨੂੰ ਬਨ ਕੇ ਧੁੱਪੇ ਖਿਲਾਰ ਦਿੱਤਾ ਗਿਆ ਤੇ ਉੱਥੇ ਹੀ ਇਹ ਵੀ ਜਾਂ ਬਹਾਕ ਹੋ ਗਏ। ਲਓ ਜੀ ਸੱਜਣੋ, ਆਸ਼ਿਕਾਂ ਦੀ ਗੱਲ ਹੋ ਗਈ ਤੇ ਹੁਣ ਰਾਂਝੇ ਬੁਲਾਇਆ ਹੈ ਹੀਰ ਨੂੰ। ਉਸ ਨੂੰ ਆਖਦਾ ਹੈ ਕਿ ਆ ਕੋਈ ਹੋਰ ਤਜਵੀਜ਼ ਕਰੀਏ, ਇੱਥੇ ਤੇ ਹੁਣ ਸਾਨੂੰ ਦੁਨੀਆ ਮਿਲਣ ਨਹੀਂ ਦਿੰਦੀ। ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਹੋਰ ਤਦਬੀਰ ਬਣਾਈਏ ਨਹੀਂ। ਰਾਂਝਾ ਹੀਰ ਨੂੰ ਆਖਦਾ ਬਈ ਆ ਮੇਰੇ ਕੋਲ ਬਹੁਤ ਕੋਈ ਹੋਰ ਤਰੀਕਾ ਸੋਚੀਏ ਆਪਸ 'ਚ ਮਿਲਣੇ ਦਾ। ਇੱਥੇ ਇਸ ਗੱਲ ਨੂੰ ਵੀ ਜ਼ਿਹਨ ਨਸ਼ੀਨ ਰੱਖਣਾ ਕਿ ਰਾਂਝਾ ਜਿਸਮ ਹੈ, ਹੀਰ ਰੂਹ ਹੈ, ਰੂਹ ਨਾਲ ਜਿਸਮ ਮੁਲਾਕਾਤ ਦੀ ਜਗ੍ਹਾ ਸੋਚਦਾ ਪਿਆ ਕਿਉਂਕਿ ਦੁਨੀਆ ਜਿਹੜੀ ਹੈ ਉਹ ਨਹੀਂ ਮਿਲਣ ਪਈ ਦਿੰਦੀ। ਤੇਰੇ ਮਾਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਇਹਨਾਂ ਤੋਂ ਬਾਤ ਛੁਪਾਈਏ ਨਹੀਂ ਕਿ ਤੇਰਾ ਮਾਂ ਪਿਓ ਰਿੰਝ ਹੁੰਦੇ ਨੇ ਸਾਨੂੰ ਮਿਲਦਿਆਂ ਵੇਖ ਕੇ, ਕਿਵੇਂ ਇਹਨਾਂ ਤੋਂ ਗੱਲ ਛੁਪਾਈਏ। ਤੇ ਇਹਨਾਂ ਮਿਸਰਿਆਂ ਵਿੱਚ ਰਾਜ਼ ਨੂੰ ਛੁਪਾਉਣ ਦੀ ਤੰਬੀਹ ਕੀਤੀ ਗਈ ਹੈ ਕਿ ਕਿਸੇ ਦਾ ਐਬ ਵੇਖ ਕੇ ਉਹਦੇ ਤੋਂ ਪਰਦਾ ਲਾਈਦਾ ਨਹੀਂ ਹੈ। ਇਹ ਰੱਬ ਦਾ ਹੁਕਮ ਹੈ ਕਿ ਲੋਕਾਂ ਦੀਆਂ ਐਬਾਂ ਉੱਤੇ ਪਰਦਾ ਪਾਉਣਾ ਚਾਹੀਦਾ ਹੈ, ਕਿਸੇ ਦੀ ਗੱਲ ਨੂੰ ਜਹਾਨ ਵਿੱਚ ਨਸ਼ਰ ਨਹੀਂ ਕਰਨਾ ਚਾਹੀਦਾ। ਰਾਂਝਾ ਗਵਾਤਾ ਹੈ ਕਿ ਮਿੱਠੀ ਨੈਣ ਨੂੰ ਸੱਦ ਕੇ ਗੱਲ ਕੀਜੇ, ਜੇ ਤੂੰ ਕਹੇ ਤੇਰੇ ਘਰੀ ਆਈਏ ਜੀ। ਇਹ ਮਿੱਠੀ ਨੈਣ ਨੂੰ ਹੁਣ ਬੁਲਾਉਂਦੇ ਨੇ ਤੇ ਇੱਥੇ ਤੁਸੀਂ ਉਹ ਗੱਲ ਯਾਦ ਰੱਖੋ ਕਿ ਜੁੱਗਾ ਨਾਈਆਂ ਦਾ ਉਲੜਾ ਜਗਦਾ ਈ, ਜਿੱਥੇ ਬੈਠ ਕੇ ਸ਼ੁਗਲ ਕਮਾਇਆ ਈ। ਕਿ ਉਹ ਨਾਈਆਂ ਦਾ ਜਿਹੜਾ ਘਰ ਹੈ ਦਰਅਸਲ ਉਹ ਜਹਾਨ ਤੋਂ ਓਲਾ ਹੈ। ਹੁਣ ਪਿੱਛੇ ਮਾਂ ਤੇ ਬਾਪ ਦੀ ਗੱਲ ਹੋਈ ਨੇ ਕਿ ਉਹ ਨਹੀਂ ਮਿਲਣ ਦਿੰਦੇ ਤੇ ਹੁਣ ਨੈਣ ਨੂੰ ਬੁਲਾਇਆ, ਮਿੱਠੀ ਨੈਣ ਨੂੰ, ਉਸ ਨਾਲ ਗੱਲ ਪੈ ਕਰਦੇ ਨੇ। ਇਹ ਉਹ ਨਾਈਆਂ ਦਾ ਘਰ ਤਮਸੀਲਨ ਉਹ ਗੋਸ਼ਾ ਹੈ, ਉਹ ਖਲਵਤ ਖਾਨਾ ਹੈ ਕਿ ਜਿੱਥੇ ਇਨਸਾਨ ਇਕੱਲਾ ਬਹਿ ਕੇ ਆਪਣੀ ਰੂਹ ਨਾਲ ਮੁਲਾਕਾਤ ਕਰਦਾ ਹੈ। ਰੂਹ ਨਾਲ ਮੁਲਾਕਾਤ ਕਰਨ ਤੋਂ ਮਤਲਬ ਹੈ ਕਿ ਆਪਣੇ ਰੱਬ ਨਾਲ ਮੁਲਾਕਾਤ ਕਰਦਾ ਹੈ, ਸ਼ੁਗਲ ਕਮਾਉਂਦਾ ਹੈ, ਯਾਨੀ ਇਬਾਦਤ ਕਰਦਾ ਹੈ ਆਪਣੇ ਰੱਬ ਦੀ। ਮੈਂ ਸਿਆਲਾਂ ਦੇ ਵਿਹੜੇ ਵੜਾਂ ਨਹੀਂ, ਮੈਥੇ ਹੀਰ ਨੂੰ ਨਿਤ ਪੁਚਾਈਏ ਨਹੀਂ। ਕਿ ਮੈਂ ਤੇ ਹੁਣ ਸਿਆਲਾਂ ਦੇ ਵਿਹੜੇ ਵਰਨਾ ਕੋਈ ਨਹੀਂ। ਉਹਦਾ ਭਰਾ ਵੀ ਗੁੱਸਾ ਹੁੰਦਾ ਹੈ, ਉਹਦੀ ਮਾਂ ਵੀ ਗੁੱਸਾ ਹੁੰਦੀ ਹੈ ਤੇ ਕੋਈ ਇਸ ਮਿੱਠੀ ਨੈਣ ਨੂੰ ਆਖੀਏ ਬਤੈਨ ਇਹ ਮੇਰੇ ਕੋਲ ਰੋਜ਼ ਇੱਥੇ ਪਹੁੰਚਾਇਆ ਕਰੇ, ਕੋਈ ਵੱਖਰੀ ਥਾਂ ਹੋਵੇ। ਸਦ ਮਿੱਠੀ ਨੂੰ ਇਹ ਸਲਾਹ ਕੀਜੇ, ਸਾਡੇ ਦੋਹਾਂ ਦਾ ਭੇਦ ਛੁਪਾਈਏ ਨਹੀਂ। ਭੇਦ ਛੁਪਾਉਣ ਦੀ ਗੱਲ ਹੈ ਕਿ ਰੱਬ ਇਹ ਫਰਮਾਇਆ ਨਾ ਕਿ ਤੁਸੀਂ ਲੋਕਾਂ ਦੇ ਐਬਾਂ ਤੇ ਪਰਦੇ ਪਾਓ ਤੇ ਮੈਂ ਤੁਹਾਡਿਆਂ ਤੇ ਪਰਦੇ ਪਾਵਾਂਗਾ। ਅੱਖੀ ਵੇਖੀਏ ਤੇ ਲਈਏ ਕੱਜ ਅੱਖੀਂ, ਅੱਖੀ ਵੇਖੀਏ ਤੇ ਲਈਏ ਕੱਜ ਅੱਖੀਂ, ਪਰਦਾ ਕਿਸੇ ਦਾ ਮੂਲ ਨਾ ਚਾਹੀਏ ਨਹੀਂ। ਕਿ ਕਿਸੇ ਦਾ ਐਬ ਨਜ਼ਰ ਆ ਜਾਵੇ ਨਾ ਤੇ ਆਪਣੀਆਂ ਅੱਖਾਂ ਤੇ ਹੱਥ ਰੱਖ ਲਈਏ, ਆਪਣੀਆਂ ਅੱਖਾਂ ਬੰਦ ਕਰ ਲਈਏ, ਉਹਦਾ ਪਰਦਾ ਨਾ ਪਾੜੀਏ, ਕਿਸੇ ਦਾ ਵੀ ਪਰਦਾ ਨਾ ਲਾਈਏ। ਦੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀ ਇਹਸਾਨ ਚੜਾਈਏ ਨੀ। ਹੀਰ 5 ਮੋਹਰਾਂ ਹੱਥ ਦਿੱਤੀਆਂ ਨੀ, ਹੀਰ 5 ਮੋਹਰਾਂ ਹੱਥ ਦਿੱਤੀਆਂ ਨੀ, ਕਿਵੇਂ ਮਿੱਠੀਏ ਡੋਲ ਬਣਾਈਏ ਨੀ। ਕਿ ਹੁਣ ਉਹ ਰਾਂਝੇ ਦੀ ਗੱਲ ਤੇ ਲੱਗ ਕੇ ਤੇ ਹੀਰ 5 ਮੋਹਰਾਂ ਯਾਨੀ 5 ਸਿੱਕੇ ਉਹ ਦਿੱਤੇ ਮਿੱਠੀ ਨੈਣ ਨੂੰ, ਇਹ ਰੱਖ ਲੈ ਤੇ ਹੁਣ ਕੋਈ ਤਰੀਕਾ ਤੂੰ ਦੱਸ, ਅਸੀਂ ਕੀ ਕਰੀਏ ਤੇ ਕਿਵੇਂ ਸਾਡੀ ਮੁਲਾਕਾਤ ਹੋਵੇ। ਕੁੜੀਆਂ ਪਾਸ ਨਾ ਖੋਲਣਾ ਭੇਤ ਮੂਲੇ, ਕੁੜੀਆਂ ਪਾਸ ਨਾ ਖੋਲਣਾ ਭੇਤ ਮੂਲੇ, ਸਭਾ ਜੀਵ ਦੇ ਵਿੱਚ ਲੁਕਾਈਏ ਨਹੀਂ। ਕੁੜੀਆਂ ਤੋਂ ਮੁਰਾਦ ਇਨਸਾਨ, ਇਹ ਦੁਨੀਆ ਜਿਤਨੀ ਵੀ ਹੈ, ਕਿ ਸਾਡਾ ਭੇਦ ਕਿਸੇ ਅੱਗੇ ਖੋਲ੍ਹਣਾ ਨਹੀਂ, ਸਾਰੀ ਗੱਲ ਘੁੱਟ ਕੇ ਆਪਣੇ ਦਿਲ ਵਿੱਚ ਲੁਕਾਉਣੀ ਹੈ, ਆਪਣੇ ਅੰਦਰ ਛੁਪਾਉਣੀ ਹੈ। ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਨਹੀਂ। ਇਹ ਹੁਣ ਸਾਡੇ ਜੇ ਦੁਨੀਆਦਾਰਾਂ ਨੂੰ ਵੀ ਉਹ ਗੱਲ ਸਮਝਾਈ ਜਾ ਰਹੇ ਨੇ। ਇਸ ਗੱਲ ਨੂੰ ਵੀ ਖੋਲ੍ਹਣਾ ਦਾ ਕੋਈ ਇਤਨਾ ਉਹ ਫਾਇਦਾ ਨਹੀਂ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੀ ਸ਼ੈ ਨੂੰ ਵੀ ਜਹਾਨ 'ਤੇ ਨਸ਼ਰ ਕਰਕੇ ਇਸਤੇਮਾਲ ਕਰੀਏ, ਵਰਤੀਏ ਤੇ ਕਿਤਨੇ ਕੁ ਹਾਸਦ ਜੰਮ ਪਾਉਂਦੇ ਨੇ, ਕਿਤਨੀਆਂ ਖਰਾਬੀਆਂ ਹੁੰਦੀਆਂ ਨੇ। ਕਿ ਸਾਨੂੰ ਦੁਨੀਆਦਾਰਾਂ ਨੂੰ ਵੀ ਉਹ ਗੱਲ ਪੇ ਸਮਝਾਉਂਦੇ ਨੇ ਕਿ ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਕਿ
ਆਪਣੀ ਸ਼ੈ ਵੀ ਜਿਹੜੀ ਹੈ ਉਸ ਨੂੰ ਵਰਤਣ ਲੱਗਿਆਂ ਵੀ ਖਲਕ ਕੋਲੋਂ ਲੁਕਾਉਣਾ ਚਾਹੀਦਾ ਤੇ ਆਪਣੀ ਵਾਸਤੇ ਹੁਕਮ ਹੈ ਤੇ ਇੰਝ ਹੀ ਦੂਜਿਆਂ ਦੇ ਐਬਾਂ ਵੀ ਲੋਕਾਂ ਤੋਂ ਲੁਕਾਉਣ ਦਾ ਸਖਤ ਹੁਕਮ ਹੈ। ਹੁਣ ਮਿੱਠੀ ਨੈਣ ਉਹ 5 ਮੋਹਰਾਂ ਲੈ ਲਈਆਂ ਤੇ ਉਹ ਹੁਣ ਤਜਵੀਜ਼ ਵੀ ਦਿੰਦੀ ਹੈ ਕਿ ਮੈਂ ਤੁਹਾਡਾ ਤਰੀਕਾ ਬਣਾ ਦਿੰਦੀ ਹਾਂ ਤੇ ਇੰਝ ਗੱਲ ਨਾਲ ਗੱਲ ਵਾਰਿਸ ਸ਼ਾਹ ਜੋੜ ਰਹੇ ਨੇ ਉਹਨਾਂ 5 ਮੋਹਰਾਂ ਨਾਲ ਕਿ ਉਹ 5 ਰੁਪਈਏ ਜਿਹੜੇ ਮਿੱਠੀ ਨੈਣ ਨੂੰ ਲੱਭੇ ਨੇ ਤੇ ਰੁਪਈਏ ਕਰਦੇ ਕੀ ਨੇ, ਇਹਨਾਂ ਰੁਪਈਆਂ ਵਿੱਚ ਤਾਕਤ ਕਿਤਨੀ ਹੈ। ਅਗਲਿਆਂ ਮਿਸਰਿਆਂ ਵਿੱਚ ਵਾਰਿਸ ਸ਼ਾਹ ਹੁਣ ਉਸ ਰੁਪਈਆਂ ਦੀ ਜਿਹੜੀ ਕਹਾਣੀ ਹੈ, ਰੁਪਈਆਂ ਦਾ ਜਿਹੜਾ ਕਮਾਲ ਹੈ ਉਹ ਪੈ ਦੱਸਦੇ ਨੇ। ਮਾਇਆ ਵੇਖ ਕੇ ਮਿੱਠੀ ਨੂੰ ਸ਼ਰਮ ਆਈ, ਖੁਸ਼ੀ ਹੋਈ ਸੂ ਬਹੁਤ ਧਿਆਨ ਮੀਆਂ ਕਿ ਉਹ ਪੈਸੇ ਵੇਖੇ ਨਾ, ਉਹ ਰਕਮ ਵੇਖੀ। ਉਂਝ ਇਸ ਦਾ ਰੂਹਾਨੀ ਅੰਗ ਕੁਝ ਹੋਰ ਹੈ, ਇੱਥੇ ਉਸ ਗੱਲ ਨੂੰ ਮੈਂ ਨਹੀਂ ਲਿਆਉਣਾ ਚਾਹੁੰਦਾ ਕਿ 5 ਮੋਹਰਾਂ ਤੋਂ ਮੁਰਾਦ ਦੱਸਣ ਵਾਲੇ ਆ 5 ਬਿਨਾ ਮੁਸਲਮਾਨੀ ਦੇ ਵੀ ਦੱਸੇ ਨੇ। ਅੱਛਾ, ਗੱਲ ਇਹ ਹੈ ਕਿ ਮਾਇਆ ਵੇਖ ਕੇ, ਮਾਇਆ ਦੌਲਤ, ਉਹ ਪੈਸੇ, ਉਹ ਦੌਲਤ ਵੇਖ ਕੇ ਮਿੱਠੀ ਨੂੰ ਸ਼ਰਮ ਆਈ, ਲਾਜ ਆਈ, ਉਹ ਥੋੜ੍ਹਾ ਝੱਕੀ ਤੇ ਉਹਦੇ ਧਿਆਨ ਅੰਦਰ, ਦਿਮਾਗ ਵਿੱਚ ਅੰਦਰੋਂ ਅੰਦਰੀ ਬੜੀ ਉਹ ਖੁਸ਼ ਹੋਈ। ਮਾਇਆ ਐਬ ਛੁਪਾਉਂਦੀ ਨਕਸਾਂ ਦੇ, ਮਾਇਆ ਐਬ ਛੁਪਾਉਂਦੀ ਨਕਸਾਂ ਦੇ, ਮਾਇਆ ਲਾਜ ਰੱਖੇ ਸਿਰ ਥਾਮੀਆਂ। ਇੱਥੇ ਹੁਣ ਗੱਲ ਅਗਲੀ ਵਾਰਿਸ ਸ਼ਾਹ ਦੱਸ ਰਹੇ ਨੇ ਕਿ ਦੌਲਤ ਵਿੱਚ ਇਹ ਤਾਕਤ ਹੈ ਕਿ ਨਕਸਾਂ ਦੇ, ਗੁਨਾਹਗਾਰਾਂ ਦੇ, ਐਬੀਆਂ ਦੇ ਲਾਜ ਰੱਖ ਲੈਂਦੀ ਏ, ਉਹਨਾਂ ਦੀ ਇੱਜ਼ਤ ਬਚਾ ਲੈਂਦੀ ਏ ਮਾਇਆ ਦੌਲਤ। ਹੁਣ ਇਹਨਾਂ ਦਾ ਉਹ ਐਬ ਹੀ ਆ ਨਾ ਦੁਨੀਆ ਦੇ ਸਾਹਮਣੇ, ਇਹਨਾਂ ਦਾ ਮੇਲ ਮਿਲਾਪ, ਪਰ ਮਿੱਠੀ ਲਾਲਚ ਵਿੱਚ ਆ ਗਈ। ਮਾਇਆ ਵੇਖ ਕੇ ਉਸੇ ਫੈਸਲਾ ਕਰ ਲਿਆ ਕਿ ਮੈਂ ਹੁਣ ਇਹਨਾਂ ਨੂੰ ਜਾ ਵੀ ਦੇਣੀ ਹੈ ਤੇ ਇਹਨਾਂ ਦਾ ਰਾਜ਼ ਵੀ ਲੁਕਾਉਣਾ ਹੈ। ਇਹ ਤਾਕਤ ਪੈਸੇ ਦੀ ਹੈ ਕਿ ਬੜੇ ਬੜੇ ਐਬੀਆਂ ਦੀਆਂ ਐਬਾਂ ਉੱਤੇ ਮਾਇਆ ਪਰਦੇ ਪਾ ਦਿੰਦੀ ਹੈ। ਮਾਇਆਬਾਜ਼ ਨਾ ਕੋਈ ਹੈ ਬਾਂਹ ਬੇਲੀ, ਮਾਇਆਬਾਜ਼ ਨਾ ਕੋਈ ਹੈ ਬਾਂਹ ਬੇਲੀ, ਮਾਇਆਬਾਜ਼ ਨਾ ਪਿੰਡ ਗਿਰਾਮੀਆਂ। ਕਿ ਦੌਲਤ ਤੋਂ ਬਿਨਾ ਕੋਈ ਸੱਜਣ ਨਹੀਂ ਬਣਦਾ। ਬਾਂਹ ਬੇਲੀ ਹੁੰਦਾ ਜਿਹੜਾ ਬਾਂਹ ਬਣੇ, ਜਿਹੜਾ ਤਾਕਤ ਬਣੇ ਬੰਦੇ ਦੀ। ਮਾਇਆ ਤੋਂ ਬਿਨਾ, ਪੈਸੇ ਤੋਂ ਬਿਨਾ ਕਿਸੇ ਦੀ ਕੋਈ ਮਦਦ ਨਹੀਂ ਕਰਦਾ। ਤੇ ਮਾਇਆਬਾਜ਼ ਨਾ ਪਿੰਡ ਗਿਰਾਮੀਆਂ ਕਿ ਜਿਸ ਕੋਲ ਦੌਲਤ ਨਹੀਂ ਉਹਦਾ ਵਸੇਬ ਵੀ ਕੋਈ ਨਹੀਂ, ਉਹਦਾ ਰਾਣ ਵੀ ਕੋਈ ਨਹੀਂ, ਕਿਉਂਕਿ ਨਾ ਕੋਈ ਲੋਕ ਉਹਦੇ ਵੱਲ ਤਵੱਜੋ ਕਰਦੇ ਨੇ, ਨਾ ਉਹਦਾ ਕੋਈ ਸੰਗ ਕਰਦਾ, ਨਾ ਕੋਈ ਉਹਦੀ ਇੱਜ਼ਤ ਕਰਦਾ ਹੈ। ਇਹ ਮਾਇਆ ਦੇ ਕਮਾਲ ਨੇ ਕਿ ਉਹ ਸਾਰੀਆਂ ਗੱਲਾਂ ਮਨਵਾ ਲੈਂਦੀ ਹੈ। ਮਾਇਆਦਾਰ ਦੀ ਆਦਰ ਕਰੇ ਖਲਕਤ, ਮਾਇਆਬਾਜ਼ ਨਾ ਲੈਂਦਾ ਹੀ ਨਾਮੀਆਂ। ਕਿ ਦੌਲਤਮੰਦ ਜਿਸ ਕੋ ਮਾਇਆ ਹੋਵੇ, ਜਿਸ ਕੋਲ ਦੌਲਤ ਹੋਵੇ, ਉਹਦੀ ਦਿਹਾਣੇ ਦੀ ਖਲਕਤ ਆਦਰ ਕਰਦੀ ਹੈ। ਆਦਰ ਤੋਂ ਮੁਰਾਦ ਇੱਜ਼ਤ ਕਰਦੀ ਹੈ, ਉਹਦੀਆਂ ਖੁਸ਼ਾਮਦਾਂ ਹੁੰਦੀਆਂ ਨੇ, ਉਹਦੀ ਇੱਜ਼ਤ ਹੁੰਦੀ ਹੈ ਦੌਲਤਮੰਦ ਦੀ। ਤੇ ਮਾਇਆ ਤੋਂ ਬਾਅਦ ਜਿਸ ਕੋਲ ਪੈਸਾ ਨਹੀਂ ਹੈ ਨਾ, ਉਸ ਦਾ ਕੋਈ ਨਾਂ ਵੀ ਨਹੀਂ ਲੈਂਦਾ, ਉਸ ਦੀ ਕੋਈ ਗੱਲ ਵੀ ਨਹੀਂ ਕਰਦਾ। ਮਾਇਆ ਬਾਜ ਡੁੱਬੇ ਅਕਲ ਹੋਸ਼ ਸਭੇ, ਕਿਸੇ ਫਿਕਰ ਨਾ ਰਹਿ ਉਸਾਨ ਮੀਆਂ। ਕਿ ਦੌਲਤ ਇੱਕ ਐਸੀ ਸ਼ੈ ਹੈ ਕਿ ਇਹਦੇ ਬਾਅਦ ਸਾਰੇ ਬੜੇ ਬੜੇ ਅਕਲਮੰਦ ਹੁੰਦੇ ਨੇ, ਬੜੇ ਬੜੇ ਜ਼ਹੀਨ ਲੋਕ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਅਕਲ ਹੈ, ਉਹਨਾਂ ਦੀ ਦਾਨਿਸ਼ ਹੈ, ਉਹ ਗਾਰਤ ਹੋ ਵੈਂਦੀ ਹੈ, ਅਕਾਰਤ ਲੱਗੀ ਵੈਂਦੀ ਹੈ, ਅਜ਼ਾਇਆ ਹੋ ਵੈਂਦੀ ਹੈ ਕਿ ਉਹਨਾਂ ਕੋਲ ਦੌਲਤ ਨਹੀਂ ਹੁੰਦੀ। ਅੱਜ ਵੀ ਦੁਨੀਆ ਵਿੱਚ ਤੁਸੀਂ ਵੇਖ ਲਓ ਕਿ ਕਿਤਨੇ ਨਗੀਨੇ ਗਲੀਆਂ 'ਚ ਰੁਲਦੇ ਪਏ ਨੇ, ਕਿਤਨੇ ਕੀਮਤੀ ਇਨਸਾਨ, ਕਿਤਨੇ ਜ਼ਹੀਨ ਇਨਸਾਨ, ਅਗਰ ਉਹਨਾਂ ਕੋਲ ਦੌਲਤ ਨਹੀਂ ਨਾ ਤੇ ਉਹਨਾਂ ਨੂੰ ਕੋਈ ਕਿਸੇ ਗੱਲ ਵਿੱਚ ਵੀ ਨਹੀਂ ਲੈਂਦਾ। ਤੇ ਅਗਰ ਦੌਲਤ ਹੋਵੇ ਤੇ ਕੋਈ ਜਿਹੜਾ ਭੈੜੀ ਗੱਲ ਕਰਨ ਵਾਲਾ ਹੋਵੇ ਉਸ ਨੂੰ ਵੀ ਲੋਕ ਸਲਾਮਾ ਕਰਦੇ ਨੇ। ਕਿਸੇ ਫਿਕਰ ਨਾ ਰਹਿ ਉਸਾਨ ਮੀਆਂ, ਉਸ ਦੇ ਉਸਾਨ, ਉਹਦੀ ਹੋਸ਼, ਉਹਦੀ ਅਕਲ ਕੰਮ ਹੀ ਨਹੀਂ ਕਰਦੀ ਜਿਸ ਕੋਲ ਦੌਲਤ ਨਾ ਹੋਵੇ। ਮਾਇਆ ਵਾਸਤੇ ਦੀਨ ਈਮਾਨ ਡੋਬਣ, ਮਾਇਆ ਵਾਸਤੇ ਦੀਨ ਈਮਾਨ ਡੋਬਣ, ਜਿੰਨਾ ਆਮ ਕਾਨ ਨਾ ਕੋਈ ਆਨ ਮੀਆਂ। ਕਿ ਇਸ ਦੌਲਤ ਪਿੱਛੇ ਜਿਹੜੇ ਉਹ ਬੰਦੇ ਜਿਨ੍ਹਾਂ ਨੂੰ ਆਨ ਨਹੀਂ, ਜਿਨ੍ਹਾਂ ਨੂੰ ਇੱਜ਼ਤ ਆਪਣੀ ਦੀ ਫਿਕਰ ਨਹੀਂ, ਉਹ ਆਪਣਾ ਦੀਨ ਈਮਾਨ ਵੀ ਇਸ ਦੌਲਤ ਨੂੰ ਹਾਸਲ ਕਰਨ ਵਾਸਤੇ ਡੋਬ ਦਿੰਦੇ ਨੇ। ਹਾਲਾਂਕਿ ਉਹ ਜਿਸ ਵੇਲੇ ਆਪਣਾ ਸਭ ਕੁਝ ਇਸ ਦੀ ਖਾਤਰ ਬਰਬਾਦ ਕਰਦੇ ਨੇ ਤੇ ਇੱਕ ਦਿਨ ਉਹ ਬੇਇੱਜ਼ਤ ਹੋ ਜਾਂਦੇ ਨੇ, ਉਹਨਾਂ ਦੀ ਪੱਤ ਉਂਝ ਵੀ ਨਹੀਂ ਜਾਂਦੀ। ਤੇ ਬੇਪੱਤੇ ਜਿਹੜੇ ਹੁੰਦੇ ਨਾ, ਉਹ ਇਸ ਦੌਲਤ ਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਛੱਡਦੇ ਨੇ। ਵਾਰਿਸ ਸ਼ਾਹ ਜੇ ਜ਼ਿਕਰ ਤੂੰ ਕਰੇ ਖਾਲਿਕ, ਜੋ ਕੁਝ ਲਿਖਿਆ ਵੇਖ ਦੀਵਾਨ ਮੀਆਂ। ਕਿ ਇਹਦੇ ਵਾਸਤੇ ਈਮਾਨ ਡੋਬਣੇ ਦੀ ਕੋਈ ਨਹੀਂ ਲੋੜ, ਤੂੰ ਬਸ ਆਪਣੇ ਰੱਬ ਦਾ ਜ਼ਿਕਰ ਕਰ, ਆਪਣੇ ਰੱਬ ਵੱਲ ਧਿਆਨ ਰੱਖ ਤੇ ਜੋ ਕੁਝ ਉਸ ਲਿਖਿਆ ਵੇਖ ਤੈਨੂੰ ਕਿਵੇਂ ਦਿੰਦਾ ਹੈ। ਜੋ ਕੁਝ ਲਿਖਿਆ ਉਹ ਤੈਨੂੰ ਜ਼ਰੂਰ ਦੇਵੇਗਾ।
ਲਓ ਜੀ ਸੱਜਣੋ, ਗੱਲ ਬਣ ਗਈ, ਮਿੱਠੀ ਨੈਣ ਮੰਨ ਗਈ ਅਤੇ ਉਹਨਾਂ ਨੇ ਆਖਿਆ ਕਿ ਤੁਸੀਂ ਮੇਰੇ ਘਰ ਮਿਲਿਆ ਕਰੋ, ਮੈਂ ਤੁਹਾਡਾ ਭੇਤ ਵੀ ਕਿਸੇ ਅੱਗੇ ਨਹੀਂ ਖੋਲਾਂਗੀ। ਇਸ ਹਿੱਸੇ ਦੇ ਮਿਸਰਿਆਂ ਵਿੱਚੋਂ ਸਿਰਫ ਇੱਕ ਜਾਂ ਦੋ ਮਿਸਰਿਆਂ ਦੀ ਮੈਂ ਰੂਹਾਨੀ ਸ਼ਰ੍ਹਾ ਵੀ ਤੁਹਾਨੂੰ ਦੱਸਾਂਗਾ, ਤਾਂ ਕਿ ਗੱਲ ਜਿਸ ਪਾਸੇ ਹੈ ਗੱਲ ਉਸ ਪਾਸੇ ਹੀ ਰਵੇ। ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਉੱਥੇ ਕੋਲ ਹੈ ਸੀ ਘਰ ਨਾਈਆਂ ਦਾ। ਫਲਾ ਜਿੱਥੇ ਉਹ ਆਪਣਾ ਫਸਲ ਜਮ੍ਹਾਂ ਕਰਦੇ ਹਨ ਅਤੇ ਉੱਥੇ ਉਹ ਫਸਲ ਗਾਉਂਦੇ ਹਨ, ਦਾਣੇ ਵੱਖਰੇ ਕਰਦੇ ਹਨ, ਉੱਥੇ ਨਾਲ ਜਿੱਥੇ ਮੰਗੂ ਬੰਦ ਆਈ, ਉਸ ਫਲੇ ਦੇ ਨਾਲ ਹੀ ਜਿੱਥੇ ਮੱਝਾਂ ਗਾਵਾਂ ਦਾ ਛੇੜ ਬੰਦ ਆਈ ਨਾ, ਉਹਦੇ ਬਿਲਕੁਲ ਨਾਲ ਹੀ ਘਰ ਹਾਈ ਨਾਈਆਂ ਦਾ। ਮਿੱਠੀ ਨੈਣ ਘਰਾਂ ਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ। ਕਿ ਜਿਹੜੀ ਮਿੱਠੀ ਨੈਣ ਆਈ ਉਹ ਘਰਾਂ ਦੀ ਖਸਮਣੀ ਆਈ, ਘਰਾਂ ਵਿੱਚ ਜਾ ਕੇ ਘਰਾਂ ਦੇ ਅੰਦਰ ਕੰਮ ਕਰਦੀ ਹੁੰਦੀ ਆਈ, ਅਤੇ ਨਾਈ ਬਾਹਰ ਜਿਹੜੇ ਨੇ ਉਹ ਮਾਲਕਾਂ ਦਾ ਕੰਮ ਕਰਦੇ ਹਨ। ਘਰ ਨਾਈਆਂ ਦੇ ਹੁਕਮ ਸੀ ਰਾਂਝਣੇ ਦਾ, ਘਰ ਨਾਈਆਂ ਦੇ ਹੁਕਮ ਸੀ ਰਾਂਝਣੇ ਦਾ, ਜਿਹਾ ਸਹੁਰੇ ਕਦਮ ਜਵਾਈਆਂ ਦਾ। ਕਿ ਨਾਈਆਂ ਦੇ ਘਰ ਰਾਂਝੇ ਦੀ ਇੰਝ ਹਕੂਮਤ ਆਈ, ਇੰਝ ਹੁਕਮ ਚੱਲਦਾ ਜਿਵੇਂ ਸਹੁਰਿਆਂ ਦੇ ਘਰ ਜਵਾਈ ਹੁੰਦੇ ਨੇ, ਉਹਨਾਂ ਦੀ ਗੱਲ ਦੀ ਬੜੀ ਅਹਿਮੀਅਤ ਹੁੰਦੀ ਹੈ, ਉਹਨਾਂ ਦੀ ਬੜੀ ਆਦਰ ਹੁੰਦੀ ਹੈ। ਚਾਣ ਭਾਣ ਮਿੱਟੀ ਫਿਰਨ ਵਾਲਿਆਂ ਦੀ, ਚਾਣ ਭਾਣ ਮਿੱਟੀ ਫਿਰਨ ਵਾਲਿਆਂ ਦੀ, 12 ਖੁੱਲ੍ਹਦਾ ਲੇਫ ਤੁਲਾਈਆਂ ਦਾ। ਚਾਣ ਭਾਣ ਸ਼ੋਰ ਗੁੱਲ, ਜਿਸ ਵੇਲੇ ਚਾਣ ਭਾਣ ਮਿੱਟੀ ਤੋਂ ਮੁਰਾਦ ਹੈ ਕਿ ਖਾਮੋਸ਼ੀ ਹੋ ਗਈ, ਜਿਸ ਵੇਲੇ ਰੌਲਾ ਰੱਪਾ ਖ਼ਤਮ ਹੋ ਗਿਆ, ਬੰਦ ਹੋ ਗਿਆ, ਖਾਮੋਸ਼ੀ ਹੋ ਗਈ। ਇਸ ਗੱਲ ਨੂੰ ਉਹ ਰੂਹਾਨੀ ਅੰਗ ਵਾਸਤੇ ਇਸ ਗੱਲ 'ਤੇ ਗੌਰ ਕਰਿਆ ਹੈ, ਜਿਸ ਵੇਲੇ ਖਾਮੋਸ਼ੀ ਹੋ ਗਈ। 12 ਖੁੱਲ੍ਹਦਾ ਲੇਫ ਤੁਲਾਈਆਂ ਦਾ, ਉਸੇ ਸੰਦੂਕ ਖੁੱਲ੍ਹਦੇ ਨੇ ਲੇਫ ਤੁਲਾਈਆਂ ਦੇ, ਅਤੇ ਮਿੱਠੀ ਨੈਣ ਵਿੱਚੋਂ ਬਿਸਤਰੇ ਕੱਢਦੀ ਏ, ਲੇਫ ਤੁਲਾਈਆਂ ਕੱਢਦੀ ਏ ਅਤੇ ਵਿਛਾਉਂਦੀ ਏ। ਮਿੱਠੀ ਸੇਜ ਵਿਛਾਈ ਕੇ ਫੁੱਲ ਪੂਰੇ, ਮਿੱਠੀ ਸੇਜ ਵਿਛਾਈ ਕੇ ਫੁੱਲ ਪੂਰੇ, ਉੱਤੇ ਆਉਂਦਾ ਕਦਮ ਖੁਦਾਈਆਂ ਦਾ, ਖੁਦਾਈਆਂ ਦਾ ਬਾਦਸ਼ਾਹ ਦਾ। ਕਿ ਮਿੱਠੀ ਸੇਜ ਵਿਛਾਈ, ਉੱਤੇ ਫੁੱਲ ਪੂਰੇ, ਫੁੱਲ ਵਿਛਾ ਦਿੱਤੇ, ਉਹਨਾਂ ਦੀ ਸੇਜ ਉੱਤੇ ਫੁੱਲ ਵਿਛਾ ਦਿੱਤੇ, ਅਤੇ ਉੱਤੇ ਆਉਣ ਬਾਦਸ਼ਾਹਾਂ ਦਾ ਕਦਮ ਉਸ ਸੇਜ ਉੱਤੇ ਆਉਂਦਾ ਹੈ। ਦੋਵੇਂ ਹੀਰ ਰਾਂਝਾ ਉੱਤੇ ਕਰਨ ਮੌਜਾਂ, ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ। ਇਸ ਮਿਸਰੇ ਵਿੱਚ ਇਸ ਦਾ ਮੈਂ ਰੂਹਾਨੀ ਅੰਗ ਤੁਹਾਨੂੰ ਦੱਸ ਦੇਣਾ ਹੈ ਕਿ ਜਿਸ ਵੇਲੇ ਰੂਹ ਅਤੇ ਜਿਸਮ ਇਕੱਠੇ ਹੋ ਗਏ, ਇਹ ਉਂਝ ਵੀ ਜਿਹੜਾ ਇਹ ਨਾਈਆਂ ਦਾ ਘਰ ਹੈ, ਇਹ ਤੁਸੀਂ ਪਿੱਛੇ ਵੀ ਮੈਂ ਦੱਸਿਆ ਹੈ ਕਿ ਪੀਰ ਵਾਰਿਸ ਸ਼ਾਹ ਨੇ ਇਸ ਘਰ ਨੂੰ ਤਮਸੀਲਨ ਗੋਸ਼ਾਏ ਤਨਹਾਈ ਨਾਲ ਤਸ਼ਬੀਹ ਦਿੱਤੀ ਹੈ ਕਿ ਘਰ ਨਾਈਆਂ ਦਾ ਓਲੜਾ ਜਾਗਦਾ ਈ, ਓਲੜਾ ਜਾਗਦਾ ਈ, ਜਿੱਥੇ ਬੈਠ ਕੇ ਸ਼ੁਗਲ ਕਮਾਇਆ ਈ। ਇਹ ਹੁਣ ਜਗ ਦਾ ਓਲਾ ਹੈ, ਇਹ ਖਲਵਤ ਖਾਨਾ ਹੈ, ਇਹ ਤਨਹਾਈ ਦੀ ਜਗ੍ਹਾ ਹੈ। ਇੱਥੇ ਹੁਣ ਜਿਹੜੇ ਹਨ ਜਿਸਮ ਅਤੇ ਰੂਹ ਇਕੱਠੇ ਹੋ ਕੇ ਅਤੇ ਖੁਦਾ ਦੀ ਯਾਦ 'ਚ ਹੋ ਗਏ ਮਸ਼ਗੂਲ। ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ। ਮੱਝੀ ਵਾਰਿਸ ਸ਼ਾਹ ਨੇ ਕਿ ਦੱਸਿਆ ਕਿ ਮੱਝੀ ਚੁਗਾਉਣਾ ਦੁਨੀਆ ਦੀ ਮਜ਼ਦੂਰੀ ਹੈ, ਦੁਨੀਆ ਦੇ ਕੰਮ ਨਾ। ਕਿ ਜਿਸ ਵੇਲੇ ਬੰਦਾ ਆਪਣੀ ਰੂਹ ਨਾਲ ਮੁਲਾਕਾਤੀ ਹੋਇਆ, ਰੂਹ ਨਾਲ ਰਲ ਕੇ ਅਤੇ ਉਹ ਆਪਣੇ ਰੱਬ ਦੀ ਯਾਦ ਵਿੱਚ ਮਸ਼ਗੂਲ ਹੋਇਆ, ਅਤੇ ਹੁਣ ਦੁਨੀਆ ਦੇ ਕੰਮ ਜਿਹੜੇ ਨੇ ਸਿਰ ਖਸਮਾਂ ਦਾ ਖਾਣ, ਆਪਣੇ ਸਿਰ ਖਸਮਾਂ ਦਾ ਦੁਨੀਆ ਦੇ ਕੰਮ। ਕਿਉਂਕਿ ਦੁਨੀਆ ਦੇ ਕੰਮਾਂ ਤੋਂ ਹੁਣ ਕਿਨਾਰਾ ਹੋ ਗਿਆ ਕਿ ਦਿਨ ਨੂੰ ਇਨਸਾਨ ਦੁਨੀਆਦਾਰੀ ਕਰਦਾ ਹੈ, ਦੁਨੀਆ ਦੇ ਸਾਰੇ ਧੰਦੇ ਕਰਦਾ ਹੈ, ਅਤੇ ਹੁਣ ਜਿਸ ਵੇਲੇ ਉਹ ਰਾਤ ਨੂੰ ਆਪਣੇ ਰੱਬ ਦੀ ਯਾਦ 'ਚ ਮਸ਼ਗੂਲ ਹੋਇਆ, ਅਤੇ ਹੁਣ ਉਹ ਦੁਨੀਆ ਦੇ ਕੰਮ ਉਹਨੂੰ ਭੁੱਲ ਗਏ, ਉਹਨਾਂ ਦੀ ਉਹਨੂੰ ਕੱਖ ਪਰਵਾਹ ਨਹੀਂ। ਉਹ ਬੰਦਾ ਬਦਬਖਤ ਹੈ ਕਿ ਜਿਸ ਨੂੰ ਰਾਤੀ ਵੀ ਉਹੀ ਕੰਮ ਯਾਦ ਆਉਂਦੇ ਨੇ। ਜੇ ਇਹ ਜਿਹੜੇ ਹਨ ਸੱਚੇ ਆਸ਼ਿਕ, ਇਹ ਦਿਨ ਨੂੰ ਮਜ਼ਦੂਰੀ ਕਰਦੇ ਨੇ। ਇੱਥੇ ਹੁਣ ਉਹ ਵੀ ਮਸਲਾ ਇਸ ਵਿੱਚ ਮੌਜੂਦ ਹੈ ਕਿ ਜਿਹੜਾ ਉਹ ਫਕਰ ਆਖਦੇ ਨੇ ਕਿ ਦੁਨੀਆਦਾਰੀ ਨੂੰ ਛੱਡ ਦੇਣੇ ਵਾਲਾ ਨਹੀਂ। ਰਾਂਝਾ ਦਿਹਾੜੀ ਕੰਮ ਕਰਦਾ ਹੈ, ਦਿਹਾੜੀ ਮਿਹਨਤ ਮਜ਼ਦੂਰੀ ਕਰਦਾ ਹੈ, ਰਾਤੀ ਸ਼ੁਗਲ ਕਮਾਉਂਦਾ ਹੈ, ਰਾਤੀ ਆਪਣੀ ਰੂਹ ਨਾਲ ਰਲ ਕੇ ਅਤੇ ਆਪਣੇ ਰੱਬ ਦੀ ਯਾਦ ਵਿੱਚ ਮਸ਼ਗੂਲ ਹੁੰਦਾ ਹੈ ਕਿ ਰੱਬ ਨੇ ਇਹ ਹੁਕਮ ਦਿੱਤਾ ਹੈ ਕਿ ਦਿਹਾੜੀ ਦੁਨੀਆਦਾਰੀ ਦੇ ਕੰਮ ਕਰੋ, ਮਜ਼ਦੂਰੀਆਂ ਕਰੋ, ਕਮਾਈਆਂ ਕਰੋ, ਅਤੇ ਰਾਤੀ ਆਪਣੇ ਰੱਬ ਦੀ ਯਾਦ 'ਚ ਮਸ਼ਗੂਲ ਹੋਵੋ। ਜਿਹੜਾ ਤਰੀਕਾ ਨਬੀ ਪਾਕ ਦਾ ਹੀ ਕਿ ਰਾਤ ਨੂੰ ਇਬਾਦਤ ਕਰਦੇ ਹਨ, ਇਹ ਮੈਂ ਹੁਣ ਥੋੜ੍ਹੀ ਜਿਹੀ ਇਸ ਮਿਸਰੇ ਦੀ ਵਜ਼ਾਹਤ ਇਸ ਤੋਂ ਕੀਤੀ ਹੈ ਕਿ ਜਿਹੜਾ ਸੇਜ ਉੱਤੇ ਹੀਰ ਅਤੇ ਰਾਂਝੇ ਦੀਆਂ ਮੌਜਾਂ, ਉਹ ਤੁਸੀਂ ਮੌਜਾਂ ਕੀ ਫਿਲਮਾਂ ਵਾਲੀਆਂ ਹੀ ਨਾ ਬਣਾ ਸਮਝ ਲਿਆ ਹੈ ਕਿ ਉਹ ਜਿਵੇਂ ਫਿਲਮ ਵਿੱਚ ਮੌਜਾਂ ਕਰਦੇ ਨੇ, ਇਹ ਉਹ ਮੌਜਾਂ ਨਹੀਂ, ਇਹ ਰੂਹ ਅਤੇ ਜਿਸਮ ਇਕੱਠੇ ਹੋਏ ਨਾ, ਅਤੇ ਹੁਣ ਉਹ ਦੁਨੀਆਦਾਰੀ ਤੋਂ ਪਰਾਂ ਹੋ ਗਏ ਨੇ। ਉਹ ਮੱਝੀ ਜਿਹੜੀਆਂ ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ, ਹੁਣ ਉਹ ਮੱਝੀ ਜਿਹਦੇ ਮਰਜ਼ੀ ਨਾ ਵਹਿਣ, ਇਹ ਆਪਣੇ ਰੱਬ ਦੀ ਯਾਦ ਵਿੱਚ ਮਸ਼ਗੂਲ ਹੋ ਗਏ ਨੇ। ਘੜੀ ਰਾਤ ਰਾਂਦੀ ਹੀਰ ਘਰੀ ਜਾਏ,
घड़ी रात रांदी हीर घरी जाए रांझा वग छेड़े मझी गाइयां दा। कि जिस घड़ी एक रात रह वेंदी हुंदी है ना, उस वेले जिस वेले वो वेला जिस वेले चिड़ी चूकने का वेला हुंदा है, उस वेले हीर अपने घर टुर वेंदी है ते रांझा मझी गाई दे वग छेड़ लैंदा है। यानी दुनिया के कार विच रुझ पैंदा है, दुनिया के कामां विच मशगूल होंदा है। वो कोई उत्थे टल खड़काउंदा बैठा नहीं रहिंदा कि वो रात नूं उत्थे अपनी रूह नाल मुलाकात करके अपने रब नूं याद करके ते जिस वे अद्धे एक घड़ी रात रहिंदी जिहड़ा सरगी वेला हुंदा है, उस वेले वो उठ के जाके जहान दियां कामां विच रुझ पैंदा है। वारस अपने कार विच जा रुझण, वारस अपने कार विच जा रुझण, बूआ फेर न वेखदे नाइयां दा कि दिहाड़ रब ने दित्ती है काम वास्ते। ते राती वो जिहड़ा है अपनी रूह नाल मुलाकात करता है, दिहाड़ी वो नाइयां दा बूआ नहीं वेखदा, दिहाड़ी अपनी मेहनत करता है, दिहाड़ी अपनी मजदूरी करता है। वो भी अपने घर टुर वेंदी है, हीर भी वो भी घर के काम काजां विच जाके रुझदी है जिहड़े उहदे घर के काम हुंदे ने। ते रांझा भी जिहड़ा है वो मझी छेड़ के मजदूरी करन लग पैंदा है, दुनिया उत्ते अपना काम कार करन लग पैंदा है। मैंने पिछले दिनों विच एक दोस्त ने यूट्यूब के उत्ते ही एक मैसेज भेजिया ते वो मैंने आख रहा है कि असी तो समझते से कि ये तो कोई मर्द औरत का किस्सा है, ये तो हुण पिया पता लगता है, ये तो सारी दीन की गल है, इंसान नूं इंसान बनाउण दी गल है। तो गल यह है कि मैं पहले दिन तो ये वादा किया कि मैं हीर नूं सिर्फ पढ़ना है, इस दी जिहड़ी अंदर हकीकत है वो मैं नहीं दसनी, इस तो नहीं दसनी कि खास आम नूं नहीं दसी जा सकती। अगर कोई बंदा उस दी तलब रखदा होवे या पुछना चाहे तो मेरा नंबर भी मौजूद है, तुसी मेरे नाल राबता कर सकते हो। मैं हर वेले हाज़र हाँ पीर वारिस शाह दी गल दसणे वास्ते। जिउंदे रहो, वसदे रहो, इजाज़त दिओ, रब राखा।